ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 22 ਜੁਲਾਈ 2015 7 ਸਾਵਨ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਅਹਿਮ ਘਟਨਾਵਾਂ ਨਾਲ। ਡਾਕਟਰ ਸਾਹਿਬ ਦੱਸੋ ਸਾਡੇ ਦਰਸ਼ਕਾਂ ਨੂੰ ਅੱਜ ਦੀਆਂ ਅਹਿਮ ਘਟਨਾਵਾਂ। ਦੇਖੋ, ਅੱਜ ਕੱਲ ਸਮੁੱਚਾ ਸਿੱਖ ਜਗਤ ਜਿਹੜਾ ਪੰਥ ਨੂੰ ਪਿਆਰ ਕਰਦਾ ਹੈ, ਉਹਨਾਂ ਦੀਆਂ ਨਜ਼ਰਾਂ ਬਾਪੂ ਸੂਰਤ ਸਿੰਘ ਹੋਰਾਂ ਦੇ ਅਣਮਿੱਥੇ ਸਮੇਂ ਦੇ ਵਰਤ ਨੂੰ ਲੈ ਕੇ ਜੋ ਕੁਝ ਚੱਲ ਰਿਹਾ ਹੈ ਉਹਨਾਂ ਦੇ ਦੁਆਲੇ ਉਸ ਤੇ ਲੱਗੀਆਂ ਹੋਈਆਂ ਨੇ ਜੀ। ਔਰ ਬਹੁਤ ਘਟੀਆ ਔਰ ਨੀਚ ਸਰਕਾਰ ਦੀ ਕਾਰਵਾਈ ਜਿਹੜੀ ਕਿ ਹਸਨਪੁਰ ਉਹਨਾਂ ਦੇ ਪਿੰਡ 'ਚ ਕੰਧ ਟੱਪ ਕੇ ਜਿਵੇਂ ਉਹਨਾਂ ਨੇ ਉਹਨਾਂ ਨੂੰ ਚੁੱਕਿਆ, ਲਾਠੀ ਚਾਰਜ ਕੀਤਾ ਔਰ ਉਸ ਤੋਂ ਬਾਅਦ ਉਸ ਕਿਸਮ ਦਾ ਹੀ ਵਰਤਾਰਾ ਜਾਰੀ ਹੈ। ਛੇਕੜਲੀਆਂ ਖਬਰਾਂ ਮਿਲਣ ਤੱਕ ਉਹਨਾਂ ਨੂੰ ਈਵਨ ਲੁਧਿਆਣੇ ਦੇ ਸਿਵਲ ਹਸਪੀਟਲ 'ਚੋਂ ਵੀ ਹੁਣ ਦਇਆਨੰਦ ਮੈਡੀਕਲ ਕਾਲਜ ਹਸਪੀਟਲ ਦੇ ਵਿੱਚ ਮੂਵ ਕੀਤਾ ਗਿਆ। ਉਹਨਾਂ ਨੂੰ ਜ਼ਬਰਦਸਤੀ ਸਾਰੇ ਪਰਿਵਾਰ ਵਾਲਿਆਂ ਨੂੰ ਵੀ ਮਿਲਣ ਤੋਂ ਜਿਹੜਾ ਹੈ ਉਹਨਾਂ ਨੇ ਰੋਕ ਦਿੱਤਾ ਔਰ ਅਮਰੀਕਾ ਤੋਂ ਜਾ ਕੇ ਸਰ ਹਰਚਰਨਜੀਤ ਸਿੰਘ ਧਾਮੀ ਔਰ ਕੰਵਰਪਾਲ ਸਿੰਘ ਖਾਲਸਾ ਦਲ ਖਾਲਸਾ ਦੇ ਜਿਹੜੇ ਪ੍ਰੈਜ਼ੀਡੈਂਟ ਔਰ ਸੈਕਟਰੀ ਜਨਰਲ ਨੇ ਉਹ ਵੀ ਬਾਕੀ ਸਿੰਘਾਂ ਦੇ ਨਾਲ ਮਿਲਣ ਗਏ। ਕਿਸੇ ਨੂੰ ਮਿਲਣ ਨਹੀਂ ਦਿੱਤਾ ਗਿਆ ਔਰ ਪਰਿਵਾਰ ਨੂੰ ਬਾਹਰ ਕੱਢ ਕੇ ਉਹਨਾਂ ਨੇ ਜ਼ਬਰਦਸਤੀ ਉਹਨਾਂ ਨੂੰ ਡ੍ਰਿਪ ਲਾਈ, ਗਲੂਕੋਜ਼ ਲਗਾਇਆ ਜੀ। ਔਰ ਜਿਸ ਤਰੀਕੇ ਨਾਲ ਉਹਨਾਂ ਦੇ ਇਸ ਪ੍ਰਣ ਨੂੰ ਤੋੜਿਆ ਗਿਆ, ਜਿਵੇਂ ਉਹਨਾਂ ਨੇ ਤਾਂ ਪਾਣੀ ਵੀ ਹਸਪਤਾਲ 'ਚ ਪਹੁੰਚਦਿਆਂ ਛੱਡ ਦਿੱਤਾ ਸੀ ਔਰ ਪੁਲਿਸ ਔਰ ਦੂਸਰੇ ਐਡਮਿਨਿਸਟ੍ਰੇਸ਼ਨ ਦਾ ਇਹ ਬਿਆਨ ਰਾਦਰ ਜ਼ਖਮਾਂ ਤੇ ਲੂਣ ਛਿੜਕਣਾ ਹੈ ਕਿ ਜੀ ਇਸ ਲਈ ਪਰਿਵਾਰ ਔਰ ਦੂਜਿਆਂ ਨੂੰ ਬਾਹਰ ਕੱਢਿਆ ਗਿਆ ਕਿਉਂਕਿ ਜਿੰਨੇ ਕਾਣ ਵਾਲੇ ਸੀ ਉਹਨਾਂ ਨਾਲ ਮਿਲ ਕੇ ਬਾਪੂ ਜੀ ਐਗਜ਼ੌਸਟ ਹੋ ਗਏ ਸੀ, ਬਹੁਤ ਥੱਕ ਗਏ ਸੀ, ਇਸ ਲਈ ਉਹਨਾਂ ਨੂੰ ਬਾਹਰ ਕੱਢਿਆ ਗਿਆ। ਪਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਕਿ ਕਿਵੇਂ ਪੁਲਿਸ ਦੀ ਧਾੜ ਜਿਹੜੀ ਹੈ, ਜਿਨ੍ਹਾਂ ਨੇ ਉਹਨਾਂ ਦੇ ਆਲੇ ਦੁਆਲੇ ਜਿਹੜਾ ਘੇਰਾ ਕੱਤਿਆ ਹੋਇਆ, ਭਾਵੇਂ ਕੁਛ ਨਾਅਰੇਬਾਜ਼ੀ ਜਾਂ ਨੌਜਵਾਨ ਨਜ਼ਰ ਆ ਰਹੇ ਨੇ, ਮੈਨੂੰ ਨਹੀਂ ਪਤਾ ਇਹ ਕੀ ਸਿਨੈਰੀਓ ਹੈ ਜੀ। ਲੇਕਿਨ ਇੱਕ ਗੱਲ ਜ਼ਾਹਰ ਹੈ, ਜਿਹਨਾਂ ਖਬਰਾਂ ਦੇ ਵਿੱਚ ਉਹਨਾਂ ਨੂੰ ਦਇਆਨੰਦ ਮੈਡੀਕਲ ਕਾਲਜ ਹਸਪੀਟਲ ਸ਼ਿਫਟ ਕਰਨ ਦੀ ਗੱਲ ਹੈ, ਉਹਦੇ 'ਚ ਇਹ ਵੀ ਕਿਹਾ ਗਿਆ ਜੀ ਉਹਨਾਂ ਦੀ ਹਾਲਤ ਇੰਨੀ ਕੁ ਜਿਹੜੀ ਹੈ ਉਹ ਨਾਜ਼ੁਕ ਹੈ ਕਿ ਹੋ ਸਕਦਾ ਉਹਨਾਂ ਨੂੰ PGI ਜਾਂ ਦਿੱਲੀ ਲਿਜਾਇਆ ਜਾਏ। ਸੋ ਅਸੀਂ ਸਮਝਦੇ ਹਾਂ ਕਿ ਜਿਹੜਾ ਨੈਕਸਟ ਸਟੈਪ ਹੈ ਉਹ ਉਹਨਾਂ ਨੂੰ ਪੰਜਾਬ ਤੋਂ ਹੀ ਰਿਮੂਵ ਕਰਨਾ ਚਾਹੁੰਦੇ ਨੇ। ਇਸ ਤੋਂ ਪਹਿਲਾਂ ਵੀ ਜਦੋਂ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਮੋਮੈਂਟਮ ਬਣ ਰਹੀ ਸੀ ਤੇ ਉਹਨਾਂ ਨੂੰ PGI ਮੂਵ ਕਰ ਦਿੱਤਾ ਗਿਆ ਸੀ ਔਰ PGI ਕੁਛ ਦਿਨ ਰੱਖ ਕੇ ਜਦੋਂ ਐਨ ਉਹਨਾਂ ਨੂੰ ਲੱਗਾ ਕਿ ਬਈ ਹੁਣ ਇੱਕ ਵਾਰੀ ਗੱਲ ਅਸੀਂ ਮੁਕਾ ਦਿੱਤੀ ਹੈ, ਉਹਨਾਂ ਨੂੰ ਵਾਪਸ ਜਿਹੜਾ ਹੈ ਉਹ ਭੇਜਿਆ ਗਿਆ ਸੀ। ਸੋ ਦਰਸ਼ਕ ਦੇਖ ਸਕਦੇ ਨੇ ਕਿ ਕਿਵੇਂ ਜਿਹੜਾ ਇਹ ਪੁਲਿਸ ਧਾੜ ਜਿਹੜੀ ਹੈ ਉਹ ਉਹਨਾਂ ਨੂੰ ਬਾਪੂ ਸੂਰਤ ਸਿੰਘ ਹੋਰਾਂ ਨੂੰ ਡਾਕਟਰਾਂ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਰਲ ਕੇ ਕਿਵੇਂ ਜਿਹੜੀ ਹੈ ਉਹ ਹਰਾਸ ਕਰ ਰਹੀ ਹੈ ਔਰ ਅਕਾਲੀ ਲੀਡਰਾਂ ਦੀਆਂ ਬਿਆਨਬਾਜ਼ੀਆਂ ਜਿਹੜੀਆਂ ਜ਼ਖਮਾਂ ਤੇ ਲੂਣ ਛਿੜਕਣ ਵਾਲੀਆਂ ਨੇ ਉਹ ਬਾਦਸਤੂਰ ਜਾਰੀ ਨੇ ਜੀ। ਔਰ ਬਾਦਲ ਅੱਜ ਜਿਹੜਾ ਕਿ ਜਿਹਨੇ ਹਰਮੰਦਰ ਸਾਹਿਬ ਮੱਥਾ ਟੇਕਣ ਦਾ ਜਿਹੜਾ ਉਹ ਫਰਾਡ ਕੀਤਾ ਹੈ, ਉਸ ਨੂੰ ਪ੍ਰੈਸ ਕਾਨਫਰੰਸ ਜਾਂ ਮੀਡੀਆ ਨਾਲ ਗੱਲਬਾਤ ਕਰਦੇ ਆ ਦੋ ਗੱਲਾਂ ਜਿਹੜੀਆਂ ਇਹਨਾਂ ਦੀ ਜ਼ਹਿਨੀਅਤ ਦਾ ਪ੍ਰਗਟਾਵਾ ਕਰਦੀਆਂ ਨੇ। ਪਹਿਲਾਂ ਅਸੀਂ ਬਾਪੂ ਸੂਰਤ ਸਿੰਘ ਦੇ ਹਵਾਲੇ ਨਾਲ ਹੀ ਗੱਲ ਕਰੀਏ। ਉਹਦੇ 'ਚ ਜਿਹੜੀ ਟ੍ਰਿਬਿਊਨ ਦੀ ਸਟੋਰੀ ਹੈ ਉਸ 'ਚ ਸਬ ਹੈਡਿੰਗ ਹੈ CM ਮਮ ਔਨ ਡਿਟੇਨੀਜ਼, ਕਿ ਜਿਹੜੇ ਜੇਲ੍ਹਾਂ 'ਚ ਬੰਦ ਨੇ ਉਹਦੇ ਬਾਰੇ ਮੁੱਖ ਮੰਤਰੀ ਨੇ ਚੁੱਪੀ ਧਾਰੀ। ਔਨ ਦਾ ਇਸ਼ੂ ਆਫ ਸਿੱਖ ਡਿਟੇਨੀਜ਼ ਦਾ CM ਡਿਕਲਾਈਨਡ ਟੂ ਮੇਕ ਐਨੀ ਕਮੈਂਟ ਸਟੇਟਿੰਗ ਦੈਟ ਦਾ ਮੈਟਰ ਵਾਜ਼ ਪੈਂਡਿੰਗ ਬਿਫੋਰ ਦਾ ਸੁਪਰੀਮ ਕੋਰਟ। ਹੁਣ ਤੁਸੀਂ ਦੇਖੋ ਕਿੰਨਾ ਵੱਡਾ ਫਰਾਡ, ਕਿੰਨਾ ਵੱਡਾ ਝੂਠ ਕਿ ਜੀ ਕਿਉਂਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ ਹੈ ਇਸ ਲਈ ਮੈਂ ਇਹਦੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ। He, however, said they were making all possible efforts. ਹੁਣ ਜੇ ਸੁਪਰੀਮ ਕੋਰਟ ਦੇ ਸਾਹਮਣੇ ਹੈ ਤੇ ਤੂੰ ਕਿਹੜੇ ਐਫਰਟ ਕਰ ਰਹੇ? ਔਰ ਜਿਵੇਂ ਅਸੀਂ ਕੱਲ ਵੀ ਕਿਹਾ ਸੀ, ਇੱਕ ਪਾਸੇ ਜਦੋਂ ਇਹ ਕਹਿੰਦਾ ਸੀ ਜੀ ਸੁਪਰੀਮ ਕੋਰਟ ਨੇ ਰੋਕ ਲਾਈ ਹੈ ਤੇ ਫਿਰ 13 ਜਿਹੜੇ ਬੰਦੀ ਸਿੱਖ ਪੰਜਾਬ ਤੋਂ ਬਾਹਰ ਨੇ ਉਹਨਾਂ ਦੇ ਲਈ ਚਿੱਠੀਆਂ ਲਿਖੀਆਂ ਜੀ, ਮੈਂ ਮੁੱਖ ਮੰਤਰੀਆਂ ਨੂੰ ਲਿਖ ਦਿੱਤਾ ਜੀ। ਹੁਣ ਜਾਂ ਤੁਸੀਂ ਸਹਿ ਦੇ ਨਾਲ ਹੋ ਜਾਂ ਸ਼ਿਕਾਰੀ ਕੁੱਤੇ ਦੇ ਨਾਲ ਹੋ, ਪਰ ਜਿਹੜਾ ਝੂਠ ਬੋਲਦਾ ਹੈ ਉਹਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਉਹਨੇ ਕੀ ਝੂਠ ਬੋਲਿਆ ਔਰ ਉਹ ਝੂਠ ਇੱਕ ਦੂਜੇ ਨੂੰ ਜਿਹੜਾ ਵੱਧ ਚੜ ਕੇ ਬੋਲਣ ਦੀ ਗੱਲ ਹੁੰਦੀ ਹੈ। ਫਿਰ ਉਹ ਕਹਿੰਦਾ on ਅਕਾਲ ਤਖਤ ਜਥੇਦਾਰ ਕੰਡੈਮਿੰਗ ਪੁਲਿਸ ਐਕਸ਼ਨ ਅਗੇਂਸਟ ਸਪੋਰਟਰਸ ਆਫ ਸੂਰਤ ਸਿੰਘ ਖਾਲਸਾ, he merely said that the state government was doing all it could to maintain peace in the state, adding that nobody could be allowed to take law in their hands. ਹੁਣ ਤੁਸੀਂ ਦੇਖੋ ਇਹ ਜਥੇਦਾਰ ਦੀ ਵਕਤ ਹੈ, ਤਨਖਾਹੀ ਹੈ ਜਥੇਦਾਰ ਦੀ ਜੀ। ਔਰ ਇਸ ਕਿਸਮ ਦਾ ਬਿਆਨ ਜਿਹੜਾ ਬੰਦਾ
ਉਸ ਐਡਮਿਨਿਸਟ੍ਰੇਸ਼ਨ ਦਾ ਜ਼ਿੰਮੇਵਾਰ ਹੈ, ਇਹ ਅਕਾਲ ਤਖਤ ਨੂੰ ਓਬੇ ਕਰ ਰਿਹਾ। ਜਿਸ ਅਕਾਲ ਤਖਤ ਨੇ ਇਹਨੂੰ ਫਖਰੇ ਕੌਮ ਤੇ ਪੰਥ ਰਤਨ ਦਿੱਤਾ ਹੈ, ਉਹ ਇਹ ਕਹਿ ਰਿਹਾ ਕਿ ਵੀ ਇਹ ਤਾਂ ਇਹ ਦੂਜੇ ਕਾਨੂੰਨ ਤੋੜ ਆਪਣੇ ਘਰ 'ਚ ਬੈਠ ਕੇ ਕੋਈ ਬਾਣੀ ਪੜ੍ਹਦੇ ਆ, ਕੋਈ ਜਾਪ ਕਰਦੇ ਆ, ਜਿਨ੍ਹਾਂ ਨੂੰ ਬੇਤਹਾਸ਼ਾ ਜ਼ਾਲਮਾਨਾ ਢੰਗ ਨਾਲ ਕੁੱਟਿਆ, ਉਹ ਪਾਠ ਕਰ ਰਹੇ ਸੀ, ਲਗਾਤਾਰ ਸਹਿਜ ਪਾਠ ਚੱਲ ਰਿਹਾ ਸੀ। ਔਰ ਜਿਸ ਕਿਸਮ ਦਾ ਇਹਨਾਂ ਨੇ ਤਸ਼ੱਦਦ ਕੀਤਾ ਹੈ, ਜਥੇਦਾਰ ਦੀ ਮਜਬੂਰੀ ਸੀ ਕਿਉਂਕਿ ਉਹਨਾਂ ਨੇ ਬਾਹਰ ਵੀ ਆਉਣਾ ਹੁੰਦਾ ਹੈ। ਹੁਣ ਤਾਂ ਚਲੋ ਐਤਕੀ ਚੈਲੰਜ ਹੋ ਗਏ, ਇਟਲੀ 'ਚ ਵੀ, ਇੱਥੇ ਵੀ, ਨਿਊਯਾਰਕ ਵੀ, ਟੋਰਾਂਟੋ ਵੀ, ਪਰ ਜਥੇਦਾਰ ਦੇ ਬਿਆਨ ਨੂੰ ਵੀ ਉਹ ਝੁਠਲਾ ਰਿਹਾ ਇਹ ਕਹਿ ਕੇ ਕਿ ਜੀ ਨਹੀਂ, ਇਹ ਬਿਲਕੁਲ ਪੁਲਿਸ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ। ਹੁਣ ਜਿਹੜਾ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਇਹਨਾਂ ਦੀਆਂ ਇਹ ਬਿਆਨਬਾਜ਼ੀਆਂ ਸੀ ਕਿ ਜੀ ਜਿਵੇਂ ਸੁਖਬੀਰ ਬਾਦਲ ਦਾ ਸੀ ਜੀ, ਅਕਾਲੀ ਲੀਡਰਾਂ ਦਾ ਬਾਹਰ ਇਤਿਹਾਸਕ ਸਵਾਗਤ ਹੋਇਆ ਔਰ ਇਹ ਐਵੇਂ ਚੰਦ ਲੋਕ ਨੇ ਜਾਂ ਦੂਜੇ ਨੇ, ਪਰ ਦੂਸਰੇ ਪਾਸੇ ਅਸੀਂ ਖਬਰਾਂ ਦੇਖ ਰਹੇ ਹਾਂ ਔਰ ਇਹਨਾਂ ਦੇ ਜਿਹੜੇ ਜਰਨਲਿਸਟ ਨੇ ਉਹ ਲਾ ਰਹੇ ਨੇ ਕਿ ਜੀ ਅਕਾਲੀ ਦਲ ਹੁਣ ਜਿਹੜਾ ਉਹ ਡੈਮੇਜ ਕੰਟਰੋਲ ਕਰ ਰਿਹਾ ਹੈ ਔਰ ਜਿਹੜਾ ਉਹਨਾਂ ਨੇ ਅੱਗੇ ਡੈਮੇਜ ਕੰਟਰੋਲ ਕੀਤਾ ਉਹਨੇ ਹੋਰ ਡੈਮੇਜ ਕਰ ਦਿੱਤਾ ਹੈ। ਔਰ ਇਸ ਕਰਕੇ ਅਸੀਂ ਇਸ ਗੱਲ ਦਾ, ਇਸ ਸਥਿਤੀ ਦੇ ਉੱਤੇ ਵਿਚਾਰ ਕਰ ਰਹੇ ਹਾਂ। ਔਰ ਇਹਦੀ ਜਿਹੜੀ ਦਿਲਚਸਪ ਗੱਲ ਹੈ, ਇਹ ਵੀ ਟ੍ਰਿਬਿਊਨ ਦੀ ਸਟੋਰੀ ਹੈ, ਉਹਦਾ ਹੈਡਲਾਈਨ ਹੈ ਪ੍ਰੋਟੈਸਟ ਇਨ US ਕੈਨੇਡਾ ਡਿਊਰਿੰਗ ਅਕਾਲੀ ਮਿਨਿਸਟਰਸ ਵਿਜ਼ਿਟ, ਸ਼੍ਰੋਮਣੀ ਅਕਾਲੀ ਦਲ ਗੋਜ਼ ਇਨਟੂ ਡੈਮੇਜ ਕੰਟਰੋਲ ਮੋਡ। ਬਾਕੀ ਤਾਂ ਉਵੇਂ ਹੀ ਝੂਠ ਹੈ ਜਿਵੇਂ ਬਾਦਲ ਨੇ ਪਹਿਲਾਂ ਬੋਲਿਆ, ਪਰ ਸਾਡੇ ਮਤਲਬ ਦੀ ਖਬਰ ਇਹ ਹੈ, ਇੰਟਰਸਟਿੰਗਲੀ a number of Shrommani Akali Dal ministers who were planning to go abroad, particularly the US and Canada, have reportedly cancelled their visits, fearing replication of treatment meted out to two Punjab ministers in the two countries. ਕਿ ਬਹੁਤ ਸਾਰੇ ਅਕਾਲੀ ਮਿਨਿਸਟਰ ਜਿਨ੍ਹਾਂ ਨੇ ਟਿਕਟਾਂ ਲਈਆਂ ਹੋਈਆਂ ਸੀ ਆਉਣ ਦੀਆਂ, ਉਹ ਦਵਾ ਦਵ ਉਹਨਾਂ ਨੇ ਕੈਂਸਲ ਕੀਤੀਆਂ ਕਿ ਜੀ ਜਿਹੜਾ ਪਹਿਲਿਆਂ ਦੇ ਨਾਲ ਸਲੂਕ ਹੋਇਆ ਵੀ ਸਾਨੂੰ ਵੀ ਜੁੱਤੀਆਂ ਨਾ ਪੈਣ। ਸੋ ਵੈਸੇ ਜੇ ਹੋਣ ਤਾਂ ਨੰਗੇ ਪੈਰੀ ਆ ਜਾਣ, ਚੰਗਾ, ਜਾਣ ਲੱਗੇ ਘੱਟੋ ਘੱਟ ਜਿਹੜੀਆਂ ਜੁੱਤੀਆਂ ਪੈਣਗੀਆਂ ਉਹ ਤਾਂ ਪੈਰਾਂ 'ਚ ਪਾ ਕੇ ਲਿਜਾ ਸਕਦੇ ਨੇ, ਫਿਰ ਹਰ ਸਾਈਜ਼ ਦੀਆਂ ਪੈਣਗੀਆਂ ਜੀ। ਸੋ ਐਟਲੀਸਟ ਅਮਰੀਕਾ ਦਾ ਔਰ ਕੈਨੇਡਾ ਦਾ ਤੋਹਫਾ ਲੈ ਜਾਣ। ਲੇਕਿਨ ਬਾਦਲ ਦਾ ਇਸ ਦੇ ਉੱਤੇ ਜਿਹੜਾ ਇਹਨੂੰ ਕਹਿੰਦੇ ਨੇ ਜਿਵੇਂ ਬੰਦਾ ਬੌਂਦਲਦਾ, ਪਹਿਲਾਂ ਤਾਂ ਇਹ ਉਹਦਾ ਨੋਟਿਸ ਹੀ ਨਹੀਂ ਸੀ ਲੈ ਰਹੇ। ਹੁਣ ਜਦੋਂ ਅਸੀਂ ਰੈਫਰੈਂਡਮ ਵਰਡ ਦੀ ਗੱਲ ਕਰਦੇ ਹਾਂ, ਕਈ ਵਾਰੀ ਕੁਝ ਚੀਜ਼ਾਂ ਵੋਕੈਬੂਲਰੀ ਹੈ ਜਿਹੜੀ ਤੁਹਾਡੇ ਚਾਰ ਚੁਫੇਰੇ ਘੁੰਮ ਰਹੀ ਹੁੰਦੀ ਹੈ। ਕਈ ਪੁੱਛਦੇ ਨੇ ਜੀ ਰੈਫਰੈਂਡਮ ਕਿੱਥੋਂ ਆ ਗਿਆ, ਕੀ ਹੈ, 2020 ਹੋਏਗਾ ਕਿ ਨਹੀਂ। ਹੁਣ ਇਹ ਰੈਫਰੈਂਡਮ ਜਿਹੜਾ ਇਹ ਘਾਗ ਔਰ ਲੂਮੜ ਸਿਆਸਤਦਾਨ ਬਾਦਲ ਹੈ, ਇਹਦੇ ਮੂੰਹ ਚੋਂ ਵੀ ਨਿਕਲ ਆਇਆ ਔਰ ਉਹ ਕਹਿ ਰਿਹਾ ਹੈ ਕਿ ਜੀ ਇਹ ਜਿਹੜਾ ਬਾਹਰ ਪ੍ਰੋਟੈਸਟ ਹੋਏ ਨੇ, ਇਹ ਸਾਡੀ ਸਰਕਾਰ ਦੇ ਖਿਲਾਫ ਕੋਈ ਲੋਕਾਂ ਦਾ ਰੈਫਰੈਂਡਮ ਨਹੀਂ ਹੈ। ਹੁਣ ਸ਼ਬਦ ਨੇ ਰੈਫਰੈਂਡਮ ਇਸਤੇਮਾਲ ਕੀਤਾ ਔਰ ਫਿਰ ਇਹ ਕਹਿ ਰਹੇ ਜੀ ਉੱਥੇ ਕੁਛ ਨੇ ਜਿਨ੍ਹਾਂ ਨੇ ਉਹ ਫੜੇ ਹੁੰਦੇ ਨੇ। ਸੁਖਬੀਰ ਕਹਿ ਰਿਹਾ ਜੀ ਇੱਥੇ ਤਾਂ ਮਾਨ ਤੁਰਿਆ ਫਿਰਦਾ, ਇਵੇਂ ਉੱਥੇ ਨੇ ਜਿਨ੍ਹਾਂ ਨੇ ਉਹ ਰੈਫਰੈਂਡਮ 2020 ਕਿਹਾ ਹੁੰਦਾ। ਸੋ ਮਤਲਬ ਇਹ ਹੈ ਵੀ ਇਹ ਗੱਲ ਜਦੋਂ ਇਦਾਂ ਦੀ ਸ਼ਬਦਾਵਲੀ ਇਹਨਾਂ ਇਹ ਪੜ੍ਹਦੇ ਪੁੜਦੇ ਤਾਂ ਹੈ ਨਹੀਂ ਜੀ, ਲੇਕਿਨ ਇਸ ਸ਼ਬਦਾਵਲੀ ਦਾ ਇਹਨਾਂ ਦੀ ਵੋਕੈਬੂਲਰੀ ਚ ਆਉਣ ਦਾ ਮਤਲਬ ਇਹ ਹੈ ਕਿ ਜਦੋਂ ਵੀ ਇਹਨਾਂ ਨੂੰ ਇੰਟੈਲੀਜੈਂਸ ਏਜੰਸੀਆਂ ਬਰੀਫ ਕਰਦੀਆਂ ਉਦੋਂ ਉਹ ਇਹ ਸ਼ਬਦ ਇਸਤੇਮਾਲ ਕਰਦੀਆਂ ਕਿ ਜੀ ਭਾਈ ਇਹ ਹੁਣ ਬਚੋ, ਬਾਹਰ ਰੈਫਰੈਂਡਮ ਦੀ ਗੱਲ ਹੋ ਰਹੀ ਹੈ, ਸਿੱਖ ਸੈਲਫ ਡਿਟਰਮੀਨੇਸ਼ਨ ਦਾ ਹੱਕ ਮੰਗ ਰਹੇ ਨੇ ਔਰ ਅਦਰਵਾਈਜ਼ ਤਾਂ ਇਹਨਾਂ ਦੇ ਲਈ ਇਹ ਸ਼ਬਦ ਕਹਿਣਾ ਜਾਂ ਇਹਨਾਂ ਦੀ ਜ਼ਬਾਨ ਤੇ ਆਉਣਾ ਪੋਸੀਬਲ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਬਹੁਤ ਵਾਰ ਇਹ ਜਿਹੜਾ ਲੈਫਟ ਹੈਂਡਡ ਜਿਹਨੂੰ ਕੰਪਲੀਮੈਂਟ ਕਹਿੰਦੇ ਨੇ, ਮੁਬਾਰਕ ਹੈ ਬਾਦਲ ਦੇ ਮੂੰਹ ਤੋਂ ਸ਼ਬਦ ਰੈਫਰੈਂਡਮ ਨਿਕਲੇ ਔਰ ਸੁਖਬੀਰ ਬਾਦਲ ਨੂੰ ਵੀ ਨਜ਼ਰ ਆਉਂਦਾ ਹੈ ਕਿ ਵੀ ਅਸਲੀਅਤ ਕੀ ਹੈ, ਕਿਉਂਕਿ ਉਹ ਜਦੋਂ ਹੁਣ ਉਹਨਾਂ ਦੇ ਜਾ ਕੇ ਵਜ਼ੀਰਾਂ ਨੇ ਆਪਣੀ ਅਸਲੀਅਤ ਦੱਸਣੀ ਹੈ ਜੀ ਕਿ ਕਿਵੇਂ ਸਾਡੇ ਨਾਲ ਕੀ ਵਾਪਰਿਆ, ਪਤਾ ਤਾਂ ਇਹਨਾਂ ਨੂੰ ਹੈ, ਝੂਠ ਬੋਲਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਬਾਹਰਲੇ ਸਿੱਖਾਂ ਦੀ ਔਰ ਖਾਸ ਤੌਰ ਤੇ ਬਾਪੂ ਸੂਰਤ ਸਿੰਘ ਹੋਰਾਂ ਦੇ ਵਰਤ ਦੇ ਹਵਾਲੇ ਨਾਲ ਮੈਂ ਸਮਝਦਾ ਵੀ ਇੱਕ ਪੋਜ਼ਿਟਿਵ ਲਾਈਨ ਚੱਲ ਰਹੀ ਹੈ। ਪਰ ਇੱਕ ਖਦਸ਼ਾ ਜਿਹੜਾ ਅੱਜ ਜਦੋਂ ਕੁਝ ਹੋਰ ਸ਼ਖਸੀਅਤਾਂ ਦੇ ਨਾਲ ਮੇਰੀ ਗੱਲਬਾਤ ਹੋਈ ਜਿਹਦੇ ਕਰਕੇ ਮੈਂ ਥੋੜਾ ਜਿਹਾ ਉਦਾਸ ਵੀ ਹਾਂ ਇਸ ਮਾਮਲੇ 'ਚ ਕਿ ਇਹ ਨਾ ਹੋਏ ਕਿ ਇਸ ਵੇਲੇ ਜਿਹੜਾ ਕੰਮ ਏਜੰਸੀਆਂ ਕਰ ਰਹੀਆਂ ਨੇ, ਪਹਿਲਾਂ ਤਾਂ ਉਹਨਾਂ ਨੇ ਪਿੰਡ ਦੇ ਵਿੱਚ, ਜਦੋਂ ਮੈਂ 2-3 ਦਿਨ ਪਹਿਲਾਂ ਇਹ ਨਿਊਜ਼ ਆਈਟਮ ਦੇਖੀ ਸੀ ਕਿ ਪਿੰਡ ਦਾ ਸਰਪੰਚ ਹਸਨਪੁਰ ਦਾ ਕਹਿ ਰਿਹਾ ਹੈ ਕਿ ਜੀ ਇਹ ਕੁਝ ਲੋਕ ਬਾਹਰੋਂ ਆਏ ਨੇ, ਇੱਥੋਂ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ, ਦਿਸ ਦੈਟ। ਹਾਲਾਂ ਪਿੰਡ ਦੇ ਦੂਸਰੇ ਲੋਕਾਂ ਨੇ ਕਿਹਾ ਜੀ ਨਹੀਂ ਅਸੀਂ ਹਮਾਇਤ ਤੇ ਹਾਂ। ਉਦੋਂ ਹੀ ਮੈਨੂੰ ਮੇਰਾ ਮੱਥਾ ਠਣਕਿਆ ਕਿ ਵੀ ਇਹ ਹੁਣ ਇਹਨਾਂ ਨੇ ਡਿਵਾਈਡ ਲਾਈਨ ਸ਼ੁਰੂ ਕੀਤੀ ਹੈ ਔਰ ਇਸੇ ਤਰੀਕੇ ਨਾਲ ਜਿਹੜੀਆਂ ਧਿਰਾਂ ਪਹਿਲੇ ਸਮੇਂ ਤੋਂ ਹੀ ਵਰਤ ਦੇ ਨਾਲ ਜਾਂ ਇਸ ਮੁੱਦੇ ਨਾਲ ਜੁੜੀਆਂ ਸੀ, ਮੈਂ ਦੇਖ ਰਿਹਾ ਕਿ ਉਹਨਾਂ ਨੂੰ ਵੀ ਹੁਣ ਆਈਸੋਲੇਟ ਕੀਤਾ ਜਾ ਰਿਹਾ। ਜਿਵੇਂ
13 ਮੈਂਬਰ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ, ਭਾਵੇਂ ਉਹਨਾਂ ਦੀਆਂ ਸਾਰੀਆਂ ਕਾਰਵਾਈਆਂ ਨਾਲ ਅਸੀਂ ਸਹਿਮਤ ਨਾ ਹੁੰਦੇ ਹੋਈਏ, ਪਰ ਇੱਕ ਗੱਲ ਜ਼ਾਹਰ ਹੈ ਕਿ ਉਹ ਬੜੇ ਮਾਰਖੋਰੇ ਔਰ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਵੀ, ਔਰ ਜਿੱਥੇ ਵੀ ਉਹਨਾਂ ਨੇ ਸਟੈਂਡ ਲਿਆ ਉਹ ਮਰਨ ਮਾਰਨ ਤੱਕ ਜਾਣ ਵਾਲਾ ਗਰੁੱਪ ਹੈ ਜੀ। ਔਰ ਇਹੀ ਕਾਰਨ ਸੀ ਕਿ ਜਦੋਂ ਗੁਰਬਖਸ਼ ਸਿੰਘ ਨੇ ਕਮਜ਼ੋਰੀ ਦਿਖਾਈ, ਸਭ ਤੋਂ ਪਹਿਲਾਂ ਉਹਨਾਂ ਨੇ ਜਦੋਂ ਦੂਜੀ ਵਾਰੀ ਫਿਰ ਅੰਮ੍ਰਿਤਸਰ ਜਾਣ ਦਾ, ਇਹਨੇ ਯਾਤਰਾ ਕਰਨ ਦਾ ਪਖੰਡ ਜਿਹਾ ਕੀਤਾ, ਤਾਂ ਉਹਨਾਂ ਨੇ ਰਾਹ 'ਚ ਰੋਕ ਕੇ ਹੀ ਇਹਦੀ ਚੰਗੀ ਝਾੜ ਝੰਬ ਕੀਤੀ ਸੀ। ਸੋ ਅਸੀਂ ਸਮਝਦੇ ਹਾਂ ਵੀ ਜਿਵੇਂ ਇਹ ਸਤਿਕਾਰ ਕਮੇਟੀ ਔਰ ਇਹਨਾਂ ਦੇ ਸਾਥੀ ਬੈਠੇ ਸੀ ਨਿੱਠ ਕੇ, ਇਹਨਾਂ ਨੇ ਕੋਈ ਵੀ ਕਿਸੇ ਕਿਸਮ ਦੀ ਸੌਦਾਬਾਜ਼ੀ ਜਾਂ ਕਿਸੇ ਕਿਸਮ ਦਾ ਜਿਹੜਾ ਹੈ ਉਹ ਵਿਕ ਵਕਾ ਨਹੀਂ ਸੀ ਹੋਣ ਦੇਣਾ। ਸੋ ਜਿਸ ਤਰੀਕੇ ਨਾਲ ਉਹਨਾਂ ਨੇ ਸਾਰਿਆਂ ਨੂੰ ਚੁੱਕਿਆ 40 ਨੂੰ, ਪਰ ਉਹਨਾਂ ਨੇ ਸਿਰਫ 13 ਨੂੰ ਹੀ ਜੁਡੀਸ਼ੀਅਲ ਰਿਮਾਂਡ ਮੰਗਿਆ, ਔਰ ਇਹ ਨਾ ਹੋਏ ਵੀ ਇਸ ਪੀਰੀਅਡ ਦੇ ਵਿੱਚ, ਔਰ ਜਿਵੇਂ ਦੂਸਰੇ ਸੰਘਰਸ਼ ਕਮੇਟੀ ਨਾਲ ਸੰਬੰਧਿਤ ਜਿਹੜੇ ਨੇ, ਜਿਨ੍ਹਾਂ ਦੇ ਵਿੱਚ ਗੁਰਦੀਪ ਸਿੰਘ ਬਠਿੰਡਾ ਜਾਂ ਮੋਹਕਮ ਸਿੰਘ ਜਾਂ ਦੂਜਾ, ਅਸੀਂ ਕਿਸੇ ਤੇ ਕੋਈ ਉਂਗਲ ਨਹੀਂ ਉਠਾਉਣਾ ਚਾਹੁੰਦੇ, ਪਰ ਬਹੁਤ ਵਾਰ ਅੰਦਰੂਨੀ ਹਲਕਿਆਂ ਦੇ ਵਿੱਚ ਜਿਨ੍ਹਾਂ ਬਾਰੇ ਥੋੜਾ ਬਹੁਤ ਸ਼ੱਕ ਸ਼ੁਬਾ ਬਣ ਗਿਆ ਹੁੰਦਾ, ਉਹ ਭਾਵੇਂ ਠੀਕ ਹੋਏ ਜਾਂ ਗਲਤ ਹੋਏ, ਇਹ ਬਾਅਦ ਦੀ ਗੱਲ ਹੁੰਦੀ ਹੈ, ਫਿਰ ਬਹੁਤ ਸਾਰੀਆਂ ਕਾਰਵਾਈਆਂ ਉਸ ਨੁਕਤਾ ਨਿਗਾਹ ਤੋਂ ਹੀ ਦੇਖੀਆਂ ਜਾਂਦੀਆਂ ਨੇ। ਔਰ ਮੈਂ ਇਹ ਵੀ ਮਹਿਸੂਸ ਕਰਦਾ ਵੀ ਜਿਹੜੀਆਂ ਦੂਸਰੀਆਂ ਪੰਥਕ ਧਿਰਾਂ ਵੀ ਨੇ, ਉਹਨਾਂ ਦੀ ਸ਼ਮੂਲੀਅਤ ਉਸ ਲੈਵਲ ਦੀ ਨਹੀਂ ਹੈ ਜਿਹੜੀ, ਔਰ ਸ਼ੁਰੂ ਤੋਂ ਹੀ ਨਹੀਂ ਹੈ ਜਿਹੜੀ ਕਿ ਹੋਣੀ ਚਾਹੀਦੀ ਸੀ। ਜਿਵੇਂ ਕਿਸੇ ਚੀਜ਼ ਨੂੰ ਤੁਸੀਂ ਓਨ ਕਰਕੇ ਪੂਰਾ ਜ਼ੋਰ ਲਾਉਂਦੇ ਹੋ, ਉਹਦੇ ਕੀ ਕਾਰਨ ਨੇ ਇਹ ਤਾਂ ਉਹੀ ਦੱਸ ਸਕਦੇ ਨੇ, ਲੇਕਿਨ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਫਿਰ ਇੱਕ ਸਟੇਜ ਆ ਜਾਂਦੀ ਹੈ ਕਿ ਜਿੰਨਾ ਦਬਾਅ ਏਜੰਸੀਆਂ ਦਾ ਬਣ ਰਿਹਾ ਹੈ, ਪਰਿਵਾਰ ਦੇ ਲਈ ਵੀ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ, ਪਿੰਡ ਵਾਲਿਆਂ ਦੀ ਹਰਾਸਮੈਂਟ ਜਿਸ ਲੈਵਲ ਤੇ ਕੀਤੀ ਹੈ, ਔਰ ਇਸ ਦੇ ਨਾਲ ਨਾਲ ਇਹ ਅਫਵਾਹਾਂ ਦਾ ਬਾਜ਼ਾਰ ਵੀ ਇਹਨਾਂ ਨੇ ਗਰਮ ਕੀਤਾ ਹੋਇਆ ਹੈ, ਔਰ ਉੱਥੇ ਤਾਂ ਅਫਵਾਹਾਂ ਹੋਣਗੀਆਂ, ਇੱਥੇ ਤਾਂ ਮਨਜਿੰਦਰ ਸਰਸੇ ਨੇ ਰੇਡੀਓ ਟਾਕ ਸ਼ੋਅ 'ਚ ਕਿਹਾ ਜੀ ਕੋਈ ਬੰਦਾ ਇਹ ਪਖੰਡ ਕਰਦੇ ਹੈ ਜੀ, ਕੋਈ ਬੰਦਾ 120 ਦਿਨ ਕਿਵੇਂ ਜਿਉਂਦਾ ਰਹਿ ਸਕਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਸਰਕਾਰ ਦੀ ਜਿਹੜੀ ਹੈ ਮਲਟੀ ਪ੍ਰੋਂਗ ਸਟ੍ਰੈਟਜੀ ਹੈ। ਇੱਕ ਪਾਸਿਓਂ ਇਹਨੂੰ ਇੰਨਾ ਕੁ ਲੰਬਾ ਖਿੱਚ ਰਹੇ ਨੇ ਕਿ ਲੋਕਾਂ ਦੀ ਦਿਲਚਸਪੀ ਖਤਮ ਹੋ ਜਾਏ, ਪਰਿਵਾਰ ਦੀ ਹਰਾਸਮੈਂਟ ਵੀ ਉਹਦਾ ਹਿੱਸਾ ਹੈ। ਦੂਸਰਾ, ਜਦੋਂ ਬਾਰ-ਬਾਰ ਚੁੱਕ ਕੇ ਤੀਸਰੀ ਵਾਰੀ ਹੁਣ ਹੋ ਗਿਆ, ਡ੍ਰਿਪ ਲਾ ਕੇ ਕਾਇਮ ਕਰਕੇ ਫਿਰ 2-3 ਹਫ਼ਤੇ ਬਾਅਦ ਘਰੇ ਛੱਡ ਵੀ ਦੇਣਗੇ, ਤੇ ਫਿਰ ਉਹੀ ਹੋਏਗਾ। ਫਿਰ ਤੁਸੀਂ ਜਿਉਂ-ਜਿਉਂ ਦਿਨ ਵੱਧਦੇ ਜਾਣਗੇ, ਜਿਹੜਾ ਅਫਵਾਹਾਂ ਇਹਨਾਂ ਨੇ ਆਪ ਹੀ ਛੱਡੀਆਂ ਨੇ, ਉਹਨਾਂ ਨੂੰ ਹੋਰ ਵੀ ਤੂਲ ਮਿਲਦਾ ਜਾਏਗਾ, ਔਰ ਇੱਕ ਸਟੇਜ ਐਸੀ ਆ ਜਾਂਦੀ ਹੈ ਤੁਸੀਂ ਕਿਸੇ ਵੀ ਲਹਿਰ ਦੀ ਮੋਮੈਂਟਮ ਬਹੁਤ ਲੰਬਾ ਸਮਾਂ ਮੇਨਟੇਨ ਨਹੀਂ ਰੱਖ ਸਕਦੇ। ਔਰ ਜੇ ਗੁਰੂ ਨਾ ਕਰੇ ਕੋਈ ਐਸਾ ਭਾਣਾ, ਇਹ ਚੰਡੀਗੜ੍ਹ ਲਿਜਾਂਦੇ ਨੇ, ਦਿੱਲੀ ਲਿਜਾਂਦੇ ਨੇ, ਉੱਥੇ ਵਾਪਰ ਜਾਂਦਾ, ਇਹ ਜਿਵੇਂ ਇਹਨਾਂ ਨੇ ਵੰਗਾਰ ਮਾਰਚ ਨਹੀਂ ਨਿਕਲਣ ਦਿੱਤੇ, ਇਹ ਉੱਥੇ ਹੀ ਪਰਿਵਾਰ ਦੇ 2 ਜੀਆਂ ਨੂੰ ਸੱਦ ਕੇ ਜਾਂ ਉਹਨਾਂ ਦੀ ਗੈਰ ਹਾਜ਼ਰੀ 'ਚ ਵੀ ਉਹਨਾਂ ਦਾ ਸੰਸਕਾਰ ਕਰਕੇ ਇਸ ਇਸ਼ੂ ਨੂੰ ਜਿਹੜਾ ਹੈ ਉਹ ਬਰੀ ਕਰ ਦੇਣਗੇ। ਸੋ ਇਹ ਸਾਡੇ ਖਦਸ਼ੇ ਨੇ। ਅਸੀਂ ਇਹ ਸਮਝਦੇ ਹਾਂ ਕਿ ਬਾਹਰ ਬੈਠੇ ਸਿੱਖਾਂ ਦੇ ਜ਼ਿੰਮੇ, ਔਰ ਇਹੀ ਕਾਰਨ ਹੈ ਜਿਸ ਤਰੀਕੇ ਨਾਲ ਉੱਥੋਂ ਦੇ ਮੇਨ ਸਟ੍ਰੀਮ ਮੀਡੀਆ ਨੇ ਇਗਨੋਰ ਕੀਤਾ ਹੋਇਆ ਹੈ। ਸਾਡੀ ਟੈਕਨੀਕਲ ਟੀਮ ਦੇ ਹੈੱਡ ਜਿਹੜੇ ਨੇ ਉਹ ਦੱਸ ਰਹੇ ਸੀ ਕਿ ਉਹਨਾਂ ਨੇ ਆਪਣੇ ਪਰਿਵਾਰ ਨੂੰ ਕਾਲ ਕਰਕੇ ਉੱਥੇ ਪਿੱਛੇ ਪੁੱਛਿਆ ਕਿ ਜੀ ਕਿਵੇਂ ਬਾਪੂ ਸੂਰਤ ਸਿੰਘ, ਉਹ ਕਹਿੰਦਾ ਜੀ ਕਿਹੜਾ ਬਾਪੂ ਸੂਰਤ ਸਿੰਘ ਵਰਦਾ। ਸੋ ਜੇ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਬੈਠੇ ਜਿਹੜੇ ਨੇ ਉਹ ਇਗਨੋਰੈਂਟ ਨੇ, ਉਹਦਾ ਕਾਰਨ ਇਹ ਹੈ ਕਿ ਇਹਦੇ 'ਚ ਮੇਨ ਮੀਡੀਆ, ਮੇਨ ਸਟ੍ਰੀਮ ਜਾਂ ਇਵੇਂ ਲੋਕਲ ਪੀਟੀਸੀ ਨੇ ਤਾਂ ਬਲੈਕ ਆਊਟ ਕਰਨਾ ਸੀ, ਦੂਸਰੇ ਵੀ ਉਹਨਾਂ ਨੇ ਯਕੀਨੀ ਬਣਾਇਆ ਹੋਇਆ ਕਿ ਵੀ ਇਸ ਖਬਰ ਨੂੰ ਜਿਹੜਾ ਉਹ ਬਿਲਕੁਲ ਹਾਈਲਾਈਟ ਨਾ ਕੀਤਾ ਜਾਏ। ਇਸ ਦੇ ਉਲਟ ਅੰਨਾ ਹਜ਼ਾਰੇ ਜਦੋਂ ਬੈਠੇ ਤੇ ਕਿਵੇਂ 7 ਡੇਜ਼ 24 ਆਵਰਸ ਵੱਡੀਆਂ ਵੈਨਾਂ ਮੀਡੀਆ ਦੀਆਂ, ਔਰ ਉਹਨੂੰ ਜਿਹੜਾ ਉਹਨਾਂ ਨੇ, ਕਿਉਂਕਿ ਉੱਥੇ ਮੀਡੀਆ ਹੀ ਅਲਟੀਮੇਟਲੀ ਕਿਸੇ ਸਟੋਰੀ ਨੂੰ ਬਣਾਉਂਦਾ ਜਾਂ ਕਿਲ ਕਰਦਾ। ਔਰ ਜਦੋਂ ਮੈਂ ਦੇਖ ਰਿਹਾ ਸੀ ਵੀ ਜਿਹੜੇ ਚੈਨਲਸ ਜਿਨ੍ਹਾਂ ਦੇ ਕੈਮਰਾਮੈਨਾਂ ਨੂੰ ਉਹਨਾਂ ਨੇ ਮਾਰਿਆ ਜਾਂ ਉਹਨਾਂ ਦੇ ਕੈਮਰੇ ਖੋਏ ਜਾਂ ਰੀਲਾਂ ਕੱਢ ਕੇ ਮੋੜੇ, ਉਹਨਾਂ ਦੇ ਵਿੱਚ ਉਹੀ ਫਤਿਹ ਚੈਨਲ, ਸੰਗਤ ਚੈਨਲ, ਸਿੱਖ ਚੈਨਲ, ਬਾਹਰਲੇ ਕੋਈ ਹੋਰ ਹੋਣਗੇ 2-3-4 ਫ੍ਰੀਲੈਂਸਰ ਆਪਣੇ ਕਿਸਮ ਦੇ। ਸੋ ਜ਼ਾਹਰ ਹੈ ਕਿ ਇਹੀ ਕਾਰਨ ਹੈ ਕਿ ਬਾਹਰਲਿਆਂ ਸਿੱਖਾਂ ਨੂੰ ਤਾਂ ਸੋਸ਼ਲ ਨੈਟਵਰਕਿੰਗ ਹੋਏ ਜਾਂ ਇਹ ਹੋਏ ਦੇ ਨਾਲ ਪਤਾ ਲੱਗ ਰਿਹਾ, ਪਰ ਉੱਥੇ ਇਸ ਖਬਰ ਨੂੰ ਜਿਹੜਾ ਮੀਡੀਆ ਨੇ ਪੂਰੀ ਤਰ੍ਹਾਂ ਕਿਲ ਕੀਤਾ ਹੋਇਆ। ਔਰ ਜਦੋਂ ਹੁਣ ਤਾਂ ਚਲੋ ਹਸਨਪੁਰ 'ਚ ਫਿਰ ਵੀ ਇੱਕ ਫੋਕਸ ਸੀ, ਜਦੋਂ ਸੀਨ ਤੋਂ ਰਿਮੂਵ ਕਰ ਦੇਣਗੇ ਹੌਲੀ ਇਹ ਜਿਹੜੀ ਦੂਸਰੇ ਵੀ ਪਾਸੇ ਹੈ ਖਬਰ ਨਹੀਂ ਬਣੇਗੀ। ਸੋ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਤੇ ਫੋਕਸ ਰੱਖੀਏ, ਅਸੀਂ ਅਰਦਾਸ ਕਰੀਏ ਗੁਰੂ ਚਰਨਾਂ 'ਚ ਕਿ ਬਾਪੂ ਸੂਰਤ ਸਿੰਘ ਹੋਰਾਂ ਦੀ ਅਰਦਾਸ ਜਿਹੜੀ ਹੈ ਉਹ ਨਿਭੇ ਔਰ ਉਹਨਾਂ ਦਾ ਸਿੱਖੀ ਸਦਕ ਕੇਸਾਂ ਸਵਾਸਾਂ ਨਾਲ ਨਿਭੇ। ਦੂਸਰਾ ਪਾਰਟ ਮੈਂ ਸਮਝਦਾ ਵੀ ਸਰਕਾਰਾਂ ਦੇ ਕੋਲ ਕੀ ਤਾਕਤਾਂ ਨਹੀਂ ਹੁੰਦੀਆਂ, ਇਹ ਤਾਂ ਉਹ ਜਿਹੜੇ ਕਿ ਲਾਅ ਐਂਡ ਆਰਡਰ ਸਟੇਟ ਦਾ ਸਬਜੈਕਟ ਹੈ,
ਉਹਦੇ ਥੱਲੇ ਕਿਸੇ ਕਾਰਵਾਈ ਤੋਂ ਭਗੌੜਾ ਹੈ ਬਾਦਲ ਔਰ ਕਦੇ ਸੁਪਰੀਮ ਕੋਰਟ ਦੇ ਖਾਤੇ 'ਚ ਪਾ ਰਿਹਾ ਹੈ। ਪਹਿਲਾਂ ਇਹਦੇ ਹੀ ਪੁਲਿਸ ਮੁਖੀ ਕਹਿ ਕੇ ਹਟਿਆ ਗਿਆ ਜੀ ਪੰਜਾਬ 'ਚ ਤਾਂ ਹੈ ਹੀ ਕੋਈ ਨਹੀਂ ਜੀ, ਸਾਡੀ ਪੰਜਾਬ 'ਚ ਕੋਈ ਐਸਾ ਨਹੀਂ ਹੈ ਜਿਹਨੇ ਆਪਣੀਆਂ ਟਰਮਸ ਪੂਰੀਆਂ ਕੀਤੀਆਂ ਹੋਣ। ਪਰ ਮੇਰੀਆਂ ਨਿਗਾਹਾਂ 'ਚੋਂ ਇੱਕ ਨਾਗਾਲੈਂਡ ਦੀ ਖਬਰ ਗੁਜ਼ਰੀ ਹੈ ਕਿ ਨਾਗਾਲੈਂਡ ਸਰਕਾਰ ਨੇ ਹਰ ਕਿਸਮ ਦਾ ਤੰਬਾਕੂ ਜਿਹੜਾ ਚਬਾਇਆ ਜਾਂਦਾ ਹੈ, ਕੋਈ ਮਸਾਲਾ ਹੈ, ਕੋਈ ਦੂਜਾ ਹੈ, ਉਸ ਦੇ ਉੱਤੇ ਪਾਬੰਦੀ ਲਾ ਦਿੱਤੀ। ਹੁਣ ਹਾਲਾਂਕਿ ਕਮਰਸ਼ੀਅਲ ਐਕਟੀਵਿਟੀ ਜਿਹੜੀ ਹੈ ਇਹ ਇੱਕ ਇਹਦੇ ਬਹੁਤ ਜ਼ਿਆਦਾ ਲਿਬਰਟੀ ਹੁੰਦੀ ਹੈ ਔਰ ਕਈ ਵਾਰੀ ਇਹ ਸੈਂਟਰ ਦੇ ਪਰਵਿਊ 'ਚ ਚਲਾ ਜਾਂਦਾ ਹੈ ਕਿ ਜੀ ਤੁਸੀਂ ਕਿਸ ਪ੍ਰੋਡਕਟ ਨੂੰ ਕਿਉਂ ਰੋਕ ਰਹੇ ਹੋ। ਪਰ ਮੈਂ ਸਮਝਦਾ ਇਹ ਵਿਲ ਹੁੰਦੀ ਹੈ ਸਰਕਾਰਾਂ ਦੀ ਕੰਮ ਕਰਨ ਦੀ। ਔਰ ਇਹ ਖਬਰ ਸਕੂਪ ਹੂਪ ਇੱਕ ਅੱਛਾ ਮੈਨੂੰ ਮਿਲਿਆ ਨਵਾਂ ਜਿਹੜਾ ਵੈਬਸਾਈਟ ਹੈ ਜਿਹਦੇ 'ਚ ਕਾਫੀ ਸੈਂਸੇਸ਼ਨਲ ਸਟੋਰੀਜ਼ ਵੀ ਹੁੰਦੀਆਂ ਨੇ ਔਰ ਇਨਵੈਸਟੀਗੇਟਿਵ ਵੀ ਹੁੰਦੀਆਂ। ਉਹਦੀ ਹੈਡਲਾਈਨ ਇਹ ਹੈ ਕਿ ਨਾਗਾਲੈਂਡ ਪਰਮਾਨੈਂਟਲੀ ਬੈਨਸ all forms of tobacco and nicotine in public health interest। ਉਹਨਾਂ ਨੇ ਆਰਗੂਮੈਂਟ ਲਿਆ ਕਿ ਅਸੀਂ ਲੋਕਾਂ ਦੀ ਸਿਹਤ ਦੇ ਮੁੱਦੇ ਨੂੰ ਮੱਦੇਨਜ਼ਰ ਰੱਖਦੇ ਹਾਂ ਹਰ ਕਿਸਮ ਦਾ ਜਿਹੜਾ ਟੋਬੈਕੋ ਹੈ ਉਹਨੂੰ ਉਹਦੇ ਤੇ ਪਾਬੰਦੀ ਲਾ ਰਹੇ। The Nagaland government has taken a massive step forward towards public health ਕਿ ਲੋਕਾਂ ਦੀ ਸਿਹਤ ਨਾਲ ਸੰਬੰਧਿਤ ਨਾਗਾਲੈਂਡ ਸਰਕਾਰ ਨੇ ਇੱਕ ਬੜਾ ਵੱਡਾ ਕਦਮ ਅੱਗੇ ਲਿਆ ਜੀ। The government permanently banned the manufacture, storage, sale and distribution of all forms of processed sweet flavored scented chewable tobacco ਕਿ ਉਹਨਾਂ ਨੇ ਜਿਹੜਾ ਪੱਕਾ ਬੈਨ ਲਾ ਦਿੱਤਾ ਹੈ, ਪਾਬੰਦੀ ਲਾਈ ਹੈ ਤੰਬਾਕੂ ਦੇ ਬਣਾਉਣ ਤੇ, ਮੈਨੂਫੈਕਚਰ, ਸਟੋਰ ਕਰਨ ਤੇ, ਵੇਚਣ ਤੇ ਔਰ ਉਸ ਨੂੰ ਮਾਰਕੀਟ ਕਰਨ ਤੇ, ਡਿਸਟ੍ਰੀਬਿਊਸ਼ਨ ਕਰਨ ਤੇ। ਔਰ ਜਿਹੜੇ ਤੰਬਾਕੂ ਦੇ ਸ਼ਾਮਲ ਨੇ ਉਹਦੇ ਸਵੀਟ ਫਲੇਵਰਡ ਜਿਹੜਾ ਮਿੱਠਾ ਤੰਬਾਕੂ ਸੈਂਟ ਕੀਤਾ ਹੋਇਆ, ਚੂਏਬਲ ਟੋਬੈਕੋ, whether going by the name of form of ਗੁਟਖਾ ਜੀ ਜਿਹੜਾ ਅੱਜ ਪੰਜਾਬ ਦਾ 8-10 ਸਾਲ ਦਾ ਜਿਹੜਾ ਮੁੰਡਾ ਕੁੜੀ ਵੀ ਹੈ ਪੰਜਾਬ ਦੇ ਪਿੰਡਾਂ 'ਚ ਉੱਥੇ ਕਰਿਆਨੇ ਦੀਆਂ ਦੁਕਾਨਾਂ ਤੇ ਗੁਟਖਾ ਮਿਲਦਾ ਹੈ। ਇਹ ਚੂਏਬਲ ਟੋਬੈਕੋ ਇਸ ਲਈ ਗਲੇ ਦਾ ਕੈਂਸਰ, ਜੀਭ ਦਾ ਕੈਂਸਰ ਪੰਜਾਬ 'ਚ ਕਈ ਗੁਣਾ ਜ਼ਿਆਦਾ ਹੈ। ਇਟ ਮੇ ਬੀ ਇਨ ਦਾ ਫਾਰਮ ਆਫ ਗੁਟਖਾ। ਪਾਨ ਮਸਾਲਾ ਵੀ ਚੂਏਬਲ ਟੋਬੈਕੋ। ਜ਼ਰਦਾ ਪੰਜਾਬ 'ਚ ਕਈ ਦਹਾਕਿਆਂ ਤੋਂ ਇਹਨਾਂ ਨੇ ਮਾਰਕੀਟ ਕੀਤਾ। ਇਫ ਇਟ ਕੰਟੇਨਸ ਟੋਬੈਕੋ ਔਰ ਨਿਕੋਟਿਨ ਐਜ਼ ਇਨਗਰੀਡੀਐਂਟਸ ਇਟ ਵਿਲ ਨਾਟ ਬੀ ਅਵੇਲੇਬਲ ਇਨ ਨਾਗਾਲੈਂਡ ਹੇਅਰ ਔਨ। ਕਿਹਾ ਜੀ ਕੋਈ ਪਾਨ ਮਸਾਲਾ, ਕੋਈ ਗੁਟਖਾ, ਕੋਈ ਜਿਹੜਾ ਇਸ ਕਿਸਮ ਦਾ ਚੂਏਬਲ ਟੋਬੈਕੋ ਹੈ ਇਹ ਨਾ ਨਾਗਾਲੈਂਡ 'ਚ ਕੋਈ ਬਣਾ ਸਕਦਾ ਹੈ, ਨਾ ਸਟੋਰ ਕਰ ਸਕਦਾ ਹੈ, ਨਾ ਵੇਚ ਸਕਦਾ ਹੈ, ਨਾ ਮਾਰਕੀਟ ਕਰ ਸਕਦਾ ਹੈ। ਸੋ ਇਹ ਮੈਂ ਸਮਝਦਾ ਹਾਂ ਵੀ ਜਿਹੜਾ ਫੂਡ ਸੇਫਟੀ ਕਮਿਸ਼ਨਰ ਐਮ ਪੈਟਨ ਉਹਨੇ ਹੀ ਹੈਜ਼ ਇਸ਼ੂਡ ਅ ਨੋਟਿਸ ਸੇਇੰਗ the prohibitory order was imposed in pursuation of regulation of 234 of food safety and standard regulation 2011. He said the prohibition will come into effect in the entire state of Nagaland in the interest of public health। ਇਹ ਹੈ ਜਦੋਂ ਤੁਸੀਂ ਮੈਂ ਸਰਕਾਰ ਦੀਆਂ ਪਾਵਰਸ ਦੀ ਗੱਲ ਕਰਦਾ ਹਾਂ, ਕੱਲ ਵੀ ਗੱਲ ਕੀਤੀ ਸੀ ਕਿ ਸਰਕਾਰ ਚਾਹੇ ਸਟੇਟ ਚਾਹੇ ਤਾਂ ਕੀ ਨਹੀਂ ਕਰ ਸਕਦੀ ਜੀ। ਹੁਣ ਇੱਕ ਜਿਹੜਾ ਉਹਨਾਂ ਦੀ ਸਰਕਾਰ ਉਹਨੇ ਕਿਹਾ ਜੀ ਨਾਗਾਲੈਂਡ 'ਚ ਇਹ ਵੜ ਹੀ ਨਹੀਂ ਸਕਦੀਆਂ ਇਹ ਫਾਰਮਸ ਆਫ ਟੋਬੈਕੋ, ਨਾ ਕੋਈ ਬਣਾ ਸਕਦਾ, ਨਾ ਵੇਚ ਸਕਦਾ, ਨਾ ਸਟੋਰ ਕਰ ਸਕਦਾ। ਹੁਣ ਪੰਜਾਬ ਦੇ ਵਿੱਚ ਜਿੱਥੇ ਕਿ ਇੱਕ ਪੂਰੀ ਦੀ ਪੂਰੀ ਮਾਲਵਾ ਬੈਲਟ ਕੈਂਸਰ ਬੈਲਟ ਬਣੀ ਹੋਈ ਹੈ ਔਰ ਤੰਬਾਕੂ ਜਿਹੜਾ ਕਿ 4 ਕੁਰੈਤਾਂ 'ਚ ਸ਼ਾਮਲ ਹੈ, ਅੱਜ ਪੰਜਾਬ ਜਿਹੜਾ ਹੈ ਉਹ ਚੌਥੀ ਵੱਡੀ ਟੋਬੈਕੋ ਕੰਜ਼ਿਊਮਿੰਗ ਸਟੇਟ ਬਣਿਆ ਹੋਇਆ ਔਰ ਕਿਸ ਕਦਰ ਕੈਂਸਰ ਦਾ ਜਿਹੜਾ ਮਰੀਜ਼ ਨੇ ਉਹਨਾਂ ਦੀ ਗਿਣਤੀ ਵਧੀ ਹੋਈ ਹੈ। ਪਰ ਜਿਹੜਾ ਬਾਦਲ ਜਿਹੜਾ ਲਾ ਐਂਡ ਆਰਡਰ ਉਹ ਕਹਿ ਰਿਹਾ ਜੀ ਸੁਪਰੀਮ ਕੋਰਟ ਛੱਡੇਗਾ। ਸੋ ਤੰਬਾਕੂ ਜਿਹੜਾ ਜਿਨ੍ਹਾਂ ਤੋਂ ਇਹਨਾਂ ਨੇ ਡੋਨੇਸ਼ਨਸ ਲਈਆਂ ਹੋਈਆਂ ਪਿੱਛੇ ਜਦੋਂ ਇੱਕ ਲਿਸਟ ਆਈ ਹੈ ਕਿ ਟੋਬੈਕੋ ਕੰਪਨੀਆਂ ਪੰਜਾਬ ਦੇ ਵਿੱਚ ਉਹਨਾਂ ਨੇ ਕਾਂਗਰਸ ਨੂੰ ਤਾਂ ਦਿੱਤੀ ਡੋਨੇਸ਼ਨ ਦਿੰਦੇ ਨੇ, ਬੀਜੇਪੀ ਤਾਂ ਉਹਨਾਂ ਦਾ ਉਹ ਤਾਂ ਉਹਨਾਂ ਨੇ ਤੰਬਾਕੂ ਖੋਣਾ ਹੈ, ਅਕਾਲੀ ਦਲ ਨੂੰ ਤੰਬਾਕੂ ਕੰਪਨੀਆਂ ਦੀ ਡੋਨੇਸ਼ਨ ਔਰ ਇਹਦੇ ਤੇ ਅਕਾਲ ਤਖਤ ਦਾ ਜਥੇਦਾਰ ਵੀ ਚੁੱਪ, ਧਾਰਮਿਕ ਅਦਾਰੇ ਵੀ ਚੁੱਪ ਕਿ ਹੁਣ ਤੰਬਾਕੂ ਦੇ ਉੱਤੇ ਕਿਉਂ ਤੰਬਾਕੂ ਕੰਪਨੀਆਂ ਅਕਾਲੀ ਦਲ ਨੂੰ ਇੱਕ ਪਾਸੇ ਅਸੀਂ ਸਿੱਖੀ ਦੀ ਗੱਲ, ਪੰਥ ਦੀ ਗੱਲ ਜੀ ਯਾਦਗਾਰਾਂ ਬਣਾਤੀਆਂ, ਇਹ ਕਰਤਾ ਉਹ ਕਰਤਾ। ਸੋ ਜ਼ਾਹਰ ਹੈ ਕਿ ਵੀ ਇੱਕ ਪਾਸੇ ਉਹਨਾਂ ਨੇ ਨੌਜਵਾਨੀ ਨੂੰ ਡਰੱਗਸ ਦੇ ਹਵਾਲੇ ਕੀਤਾ, ਤੰਬਾਕੂ ਹੈ, ਔਰ ਦੂਜੇ ਪਾਸੇ ਜੇਲ੍ਹਾਂ ਦੇ ਵਿੱਚ ਰੱਖ ਕੇ ਉਹਨਾਂ ਨੂੰ ਗਾਲਣੇ। ਔਰ ਕਿਵੇਂ ਇੰਡੀਆ ਦਾ ਸਟੈਂਡ ਜਿਹੜਾ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਕਹਿੰਦੇ, ਕਿਵੇਂ ਉਹ ਫਰੀडम ਦੀ ਆਵਾਜ਼ ਨੂੰ ਕਿਤੇ ਵੀ, ਔਰ ਅਮਰੀਕਾ ਦੀ ਔਰ ਇੱਕ ਖਬਰ ਜਿਹੜੀ ਮੇਰੀਆਂ ਨਿਗਾਹਾਂ 'ਚੋਂ ਗੁਜ਼ਰੀ
ਕਿ ਇੱਕ ਅਮਰੀਕਾ ਦਾ ਫਰੀडम ਨਾਓ ਗਰੁੱਪ ਹੈ, ਇੱਥੇ ਨਿਊਯਾਰਕ ਬੇਸਡ ਹੀ ਹੈ ਜੀ। ਉਹਨਾਂ ਨੇ ਪਿਛਲੇ 6-7 ਸਾਲ ਤੋਂ ਇੱਕ ਐਪਲੀਕੇਸ਼ਨ ਮੂਵ ਕੀਤੀ ਹੋਈ ਸੀ। ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਸਟੇਟਸ ਹੁੰਦਾ, ਉਹਨੂੰ ਐਸੋਸੀਏਟ ਮੈਂਬਰ ਸਟੇਟਸ ਕਹਿੰਦੇ ਨੇ, ਐਨਜੀਓ ਹੁੰਦੀ ਹੈ, ਔਰ ਇਸ ਵੇਲੇ 4000 ਤੋਂ ਜ਼ਿਆਦਾ ਐਨਜੀਓਜ਼ ਨੇ। ਪਰ ਉਹਦੇ ਲਈ ਜਿਹੜੀਆਂ ਕੁਛ ਇਹਨਾਂ ਦੀਆਂ ਹੁੰਦੀਆਂ ਨੇ ਪ੍ਰੋਸੈਸਿਸ ਕਿ ਕੁਛ ਜਿਹੜੇ ਦੇਸ਼ਾਂ ਦੀ ਪਹਿਲਾਂ ਉਹ ਸਪਾਂਸਰ ਕਰੇ ਉਸ ਜਥੇਬੰਦੀ ਨੂੰ, ਫਿਰ VOTING ਹੁੰਦੀ ਹੈ। ਸੋ ਇਹ ਸਟੇਟਸ, ਇਹ ਜਿਹੜੀ ਫਰੀडम ਨਾਓ ਗਰੁੱਪ ਹੈ, ਇਹ ਕੰਮ ਕਰਦਾ ਹੈ ਦੁਨੀਆ 'ਚ ਕਿ ਜਿੱਥੇ ਜਿਨ੍ਹਾਂ ਲੋਕਾਂ ਨੂੰ ਧਾਰਮਿਕ, ਰਾਜਸੀ ਜਾਂ ਹੋਰ ਕਾਰਨਾਂ ਕਰਕੇ ਜੇਲ੍ਹਾਂ 'ਚ ਰੱਖ ਕੇ ਹਰਾਸ ਕੀਤਾ ਜਾਂਦਾ ਹੈ, ਉਹਨਾਂ ਨੂੰ ਛਡਾਉਣ ਦੇ ਲਈ, ਔਰ ਜਿਨ੍ਹਾਂ ਨੂੰ ਫਰੀडम ਆਫ ਕੌਂਸ਼ੀਅਸ ਕਹਿੰਦੇ ਨੇ, ਉਹਨਾਂ ਨੂੰ ਛਡਾਉਣ ਦੇ ਲਈ ਕੰਮ ਕਰ। ਅਸੀਂ ਇਹਨਾਂ ਦੇ ਨਾਲ ਰਾਬਤਾ ਕਰ ਲਏ, ਔਰ ਜੇ ਹਰ ਚੀਜ਼ ਠੀਕ ਰਹੀ ਤੇ ਇਹ ਜਿਹੜਾ ਇਸ਼ੂ ਹੈ ਪੰਜਾਬ ਦਾ ਅਸੀਂ ਲਿਆਵਾਂਗੇ ਇਹਨਾਂ ਦੇ ਜ਼ੇਰੇ ਨਜ਼ਰ ਵੀ। ਹੁਣ ਇਹਨਾਂ ਨੇ ਪਹਿਲਾਂ ਤਾਂ ਹਿਊਮਨ ਰਾਈਟ ਕਾਉਂਸਲ ਦੇ ਵਿੱਚ, ਜਿੱਥੇ ਜਨੇਵਾ 'ਚ ਮੀਟਿੰਗ ਸੀ, ਪਿੱਛੇ 6 ਸਾਲ ਤੋਂ ਲੱਗੇ ਹੋਏ ਨੇ, ਪਰ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਹੈ ਉਹ ਰਿਜੈਕਟ ਕਰ ਦਿੱਤੀ ਸੀ। India was also the sole abstention in voting in May at the UN Committee on Non-Governmental Organization on Freedoms Now application, which was rejected after 11 nations voted against it. ਉੱਥੇ ਹਿਊਮਨ ਰਾਈਟ ਕਾਉਂਸਲ 'ਚ ਉਹਨਾਂ ਦੀ ਰਿਜੈਕਟ ਹੋ ਗਈ, ਔਰ ਇੰਡੀਆ ਨੇ ਜਿਹੜੀ ਹੈ ਉਹ ਉਹਨਾਂ ਵੋਟਾਂ ਤੋਂ ਬਾਹਰ ਰਹੇ। ਹੁਣ ਇਹ ਵੋਟ ਜਿਹੜੀ ਹੈ UN ਦੇ, ਜਿਹੜੀ ਉੱਥੋਂ ਰਿਜੈਕਟ ਹੋ ਜਾਏ ਫਿਰ UN ਦੇ ਵਿੱਚ ਲਿਆਂਦੀ ਜਾਂਦੀ। ਔਰ ਇਹ ਖਬਰ ਇਹ ਹੈ, India has abstained from voting on a US resolution that granted special consultative status to an American NGO that works to free political prisoners across the world. ਇਹ ਸਿਰਫ ਅਮਰੀਕਾ ਲੈਵਲ ਤੇ ਨਹੀਂ ਹੈ, ਦੁਨੀਆ ਭਰ 'ਚ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਨੇ ਉਹਨਾਂ ਨੂੰ ਆਜ਼ਾਦ ਕਰਾਉਣ ਲਈ ਇਹ ਕੰਮ ਕਰਦੀ ਹੈ। India was among the 11 countries that abstained from voting on the resolution in the UN Economic and Social Council on Monday to grant special consultative non-governmental organization status to the Freedom Now group. ਪਰ ਕਿਉਂਕਿ ਦੂਸਰੇ ਮੈਂਬਰਸ ਜਿਹੜੇ ਨੇ of the 54 ECO SOC members, ਇਹ ਉਹੀ ਹੈ UN Economic and Social Council, present 29 voted in favor of the resolution sponsored by, 29 ਨੇ ਹੱਕ 'ਚ ਵੋਟ ਪਾਈ। ਔਰ ਇਸ ਰੈਜ਼ੋਲੂਸ਼ਨ ਨੂੰ ਜਿਨ੍ਹਾਂ ਨੇ ਸਪਾਂਸਰ ਕੀਤਾ ਉਹਨਾਂ 'ਚ ਅਲਬੇਨੀਆ, ਆਸਟ੍ਰੇਲੀਆ, ਐਸਟੋਨੀਆ, ਫਰਾਂਸ, ਜਰਮਨੀ, ਜਾਪਾਨ, ਸਵਿਟਜ਼ਰਲੈਂਡ, UK, US ਐਂਡ ਉਰੂਗਵੇ, ਇਹਨਾਂ ਨੇ ਸਪਾਂਸਰ ਕੀਤਾ। ਔਰ ਚੰਗੀ ਗੱਲ ਹੈ ਕਿ ਵੀ ਅਲਟੀਮੇਟਲੀ ਇਸ ਨੂੰ ਜਿਹੜਾ ਹੈ ਉਹ ਪਾਸ ਹੋ ਗਿਆ ਔਰ ਇਹ ਆਰਗੇਨਾਈਜੇਸ਼ਨ ਕੰਸਲਟੇਟਿਵ ਸਟੇਟਸ ਲੈਗੀ। ਔਰ ਚੰਗੀ ਗੱਲ ਇਹ ਹੈ ਵੀ ਇੰਡੀਆ ਦਾ ਜਿਹੜਾ ਇਸ ਕਿਸਮ ਦਾ ਸਟੈਂਡ ਹੈ, ਇਹ ਦੂਜੀ ਵਾਰੀ ਉਹਨਾਂ ਨੇ ਕੀਤਾ। ਇਹ ਦੱਸਦਾ ਹੈ ਕਿ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਹਾਉਣ ਵਾਲੀ ਕੰਟਰੀ ਇਸ ਗੱਲ ਲਈ ਓਪਨ ਨਹੀਂ ਹੋਣਾ ਚਾਹੁੰਦੀ ਵੀ ਕਿਵੇਂ ਉਹਨਾਂ ਨੇ ਲੋਕਾਂ ਨੂੰ ਉਹਨਾਂ ਦੇ ਰਿਲੀਜੀਅਸ ਔਰ ਪੋਲੀਟੀਕਲ ਔਰ ਉਹਨਾਂ ਦੇ ਕਲਚਰਲ ਮਸਲਿਆਂ ਦੇ ਵਿੱਚ ਇਹਨਾਂ ਦੀ ਸਟਰਗਲ ਹੈ ਉਸ ਕਰਕੇ ਬੰਦੀ ਬਣਾਇਆ ਹੋਇਆ। ਔਰ ਇਸ ਗੱਲ ਨੂੰ ਜਿਹੜੀ US ਅਮਰੀਕਾ ਦੀ ਨੁਮਾਇੰਦਾ ਹੈ ਇਹਦੇ 'ਚ UN ਦੇ ਵਿੱਚ, ਉਹਦਾ ਨਾਮ ਬੀਬੀ ਦਾ ਸਮਾਂਥਾ ਪਾਵਰ ਹੈ, ਉਹਨੇ ਬਹੁਤ ਸੋਹਣਾ ਆਰਟੀਕੂਲੇਟ ਕੀਤਾ ਕਿਉਂਕਿ ਅਮਰੀਕਾ ਨੇ ਬੈਕ ਕੀਤਾ ਔਰ ਉਹਦੀ ਮਦਦ ਨਾਲ ਹੀ ਫਿਰ ਇਹ 29 ਵੋਟਾਂ ਮਿਲੀਆਂ ਔਰ ਇਹ ਆਰਗੇਨਾਈਜੇਸ਼ਨ ਨੂੰ ਹੁਣ ਕੰਸਲਟੇਟਿਵ ਸਟੇਟਸ ਹੈ। US ਪਰਮਾਨੈਂਟ ਰਿਪਰੈਜ਼ੈਂਟੇਟਿਵ ਟੂ ਦਾ UN Samantha Power said in a statement that Freedom Now had been waiting for over 5 years to secure accreditation from the NGO committee, ਕਿ ਵੀ 5 ਸਾਲ ਤੋਂ ਜ਼ਿਆਦਾ ਇਹ ਜਿਹੜੇ ਨੇ ਇੰਤਜ਼ਾਰ ਕਰ ਰਹੇ ਸੀ, which is why the US finally pushed for a vote to put an end to the inexcusable attempt to deny its official NGO status. ਉਹਨੇ ਕਿਹਾ ਜੀ ਅਸੀਂ ਇਸ ਲਈ ਆਪਣਾ ਵੇਟ ਸੁੱਟਿਆ ਕਿ ਵੀ ਇਹਨਾਂ ਨੂੰ ਕਿਉਂ ਡਿਨਾਈ ਕੀਤਾ ਜਾ ਰਿਹਾ। ਔਰ ਉਹਦੇ ਉਹਨੇ ਅੱਗੇ ਕਿਹਾ, ਔਰ ਇਹ ਬੜੀ ਇੰਪੋਰਟੈਂਟ ਗੱਲ ਹੈ, Freedom Now is anathema to certain member states because its lawyers work to try to free those unjustly imprisoned on the basis of their political, religious or other beliefs. ਉਹਨਾਂ ਨੇ ਕਿਹਾ ਜੀ ਜਿਹੜਾ Freedom Now ਹੈ ਇਹ ਤਾਂ ਬੇਹੋਸ਼ ਕਰ ਦਿੰਦਾ ਕੁਝ ਸਰਕਾਰਾਂ ਨੂੰ, ਜਿਨ੍ਹਾਂ 'ਚ ਇੰਡੀਆ ਵੀ ਸ਼ਾਮਲ ਹੈ। ਉਹਨੇ ਵਿਦਆਊਟ ਨੇਮਿੰਗ ਕਿਹਾ ਕਿਉਂਕਿ ਇਸ ਸੰਸਥਾ ਦੇ ਵਕੀਲ ਜਿਹੜੇ ਨੇ ਉਹ ਜਿਨ੍ਹਾਂ ਲੋਕਾਂ ਨੂੰ ਸਿਆਸੀ, ਧਾਰਮਿਕ ਜਾਂ ਆਪਣੇ ਵਿਸ਼ਵਾਸਾਂ ਕਰਕੇ ਜੇਲ੍ਹਾਂ 'ਚ ਡੱਕਿਆ ਹੋਇਆ ਉਹਨਾਂ ਨੂੰ ਆਜ਼ਾਦ ਕਰਾਉਣ ਦੇ ਲਈ ਐਫਰਟ ਕਰਦੇ ਨੇ, ਇਸ ਲਈ ਉਹ ਉਹਨੂੰ UN 'ਚ ਨਹੀਂ ਸੀ ਵੜਨ ਦੇਣਾ ਚਾਹੁੰਦੇ। ਔਰ ਬਾਕੀ ਜਿਹੜਾ Freedom Now ਨੇ ਅੱਗੋਂ ਕਿਹਾ ਵੀ ਕਿਹਨਾਂ ਨੇ ਸਾਡਾ ਵਿਰੋਧ ਕੀਤਾ, ਪਰ ਮੈਂ ਇਹ ਸਮਝਦਾ
ਕਿ ਇਹ ਗੱਲ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਇਹੀ ਨਹੀਂ ਕਿ ਇੰਡੀਆ ਵਿਦਨ ਇੰਡੀਅਨ ਮੈਪ ਮਾਈਨੋਰਿਟੀਜ਼ ਨੂੰ ਜਾਂ ਜਿਹੜੇ ਆਜ਼ਾਦੀ ਪਸੰਦ ਜਾਂ ਆਪਣੇ ਹੱਕਾਂ ਲਈ ਲੜਨ ਵਾਲੇ ਨੇ ਉਹਨਾਂ ਦੇ ਉੱਤੇ ਉਹਨਾਂ ਦੀਆਂ ਹਕੂਮਤਾਂ, ਸਟੇਟ ਹਕੂਮਤਾਂ, ਸੁਮੇਧ ਸੈਣੀ ਵਰਗੇ ਗੁੰਡੇ, ਬਾਦਲ ਵਰਗੇ ਜਿਹੜੇ ਨੇ ਕੁਹਾੜੀ ਦੇ ਦਸਤਿਆਂ ਨੂੰ ਵਰਤ ਕੇ ਮੁੱਢਲੀਆਂ ਆਜ਼ਾਦੀਆਂ ਕੁਚਲ ਰਹੇ ਨੇ ਔਰ 25-25 ਸਾਲ ਤੋਂ ਜੇਲ੍ਹਾਂ 'ਚ ਰੋਲ ਰਹੇ ਨੇ। ਜੇ ਇੰਟਰਨੈਸ਼ਨਲ ਲੈਵਲ ਤੇ ਕੋਈ ਐਫਰਟ ਹੁੰਦਾ ਕਿ ਭਾਈ ਇਸ ਕਿਸਮ ਦੇ ਪ੍ਰਿਜ਼ਨਰ ਆਫ ਕੌਨਸ਼ੀਅਸ ਜਾਂ ਪੋਲੀਟੀਕਲ ਪ੍ਰਿਜ਼ਨਰ ਜਿਨ੍ਹਾਂ ਨੂੰ ਅਸੀਂ ਸਿਆਸੀ ਕੈਦੀ ਕਹਿੰਦੇ ਹਾਂ ਉਹਨਾਂ ਦੀ ਰਿਹਾਈ ਸੰਭਵ ਹੋ ਸਕੇ ਤੇ ਇੰਡੀਆ ਨੇ ਉੱਥੇ ਵੀ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਹੈ ਟਵਾਈਸ, ਹਿਊਮਨ ਰਾਈਟ ਕਾਉਂਸਲ 'ਚ ਵੀ ਔਰ ਹੁਣ UN ਦੀ VOTING 'ਚ ਵੀ। ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਫਰੀडम ਨਾਓ ਗਰੁੱਪ ਨੂੰ। ਅੱਜ ਜਿਹੜੀ ਸਾਡਾ ਅਮਰੀਕਨ ਸਿੱਖ ਕੰਸਲਟੇਟਿਵ ਫੋਰਮ ਵਾਲਿਆਂ ਨੇ ਉਹਨਾਂ ਦੇ ਨਾਲ ਰਾਬਤਾ ਕਰਕੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੱਤੀ ਔਰ ਪੰਜਾਬ ਦੇ ਇਸ਼ੂ ਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਵਿਦ ਡੀਟੇਲਸ ਉਹਨਾਂ ਦੇ ਨਾਲ ਉਠਾਵਾਂਗੇ। ਸੋ ਇਹ ਅੱਜ ਦੇ ਮੇਨ ਇਸ਼ੂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।